ਕਾਜ਼ੀ ਤੇ ਹੀਰ ਦਾ ਝਗੜਾ। ਕਲਾਮ ਹੀਰ ਆਖਿਆ ਇਸ਼ਕ ਦੇ ਰਾਹ ਪਾਉਣਾ, ਨਹੀਂ ਕੰਮ ਮੁਲਵਾਣਿਆਂ ਕਾਜ਼ੀਆਂ ਦਾ। ਐਸ ਇਸ਼ਕ ਮੈਦਾਨ ਦੇ ਕੁੱਠਿਆਂ ਨੂੰ ਰੁਤਬਾ ਮਿਲੇ ਕਰਬਲ ਦੇ ਗਾਜ਼ੀਆਂ ਦਾ। ਹੀਰ ਆਖਦੀ ਏ ਕਾਜ਼ੀ ਸਾਹਿਬ, ਇਹ ਇਸ਼ਕ ਦਾ ਰਾਹ ਜਿਹੜਾ ਇਹ ਇਲਮ ਵਾਲਿਆਂ ਦਾ ਤੇ ਮੁਲਵਾਣਿਆਂ ਦਾ ਕੰਮ ਨਹੀਂ, ਇਹ ਕੰਮ ਹੈ ਆਸ਼ਕਾਂ ਦਾ। ਤੇ ਇਸ ਇਸ਼ਕ ਦੇ ਮੈਦਾਨ ਵਿੱਚ ਜਿਹੜੇ ਜ਼ਬਾ ਹੋ ਜਾਂਦੇ ਨੇ, ਜਿਹੜੇ ਕੁਸ ਜਾਂਦੇ ਨੇ, ਉਹਨਾਂ ਦਾ ਮਰਤਬਾ ਕਰਬਲਾ ਦੇ ਗਾਜ਼ੀਆਂ ਵਾਲਾ ਹੈ। ਤੁਰਤ ਵਿੱਚ ਦਰਗਾਹ ਮਨਜ਼ੂਰ ਹੋਵੇ, ਸਜਦਾ ਆਸ਼ਕਾਂ ਪਾਕ ਨਮਾਜ਼ੀਆਂ ਦਾ। ਰਾਹ ਹੱਕ ਦੇ ਜਾਨ ਕੁਰਬਾਨ ਕਰਨੀ, ਇਹ ਕੰਮ ਨਾ ਝੂਠਿਆਂ ਪਾਜ਼ੀਆਂ ਦਾ। ਕਾਜ਼ੀ ਜਿਹੜੇ ਆਸ਼ਕ ਨੇ ਉਹ ਜਿਸ ਵੇ ਸੋਹਣੇ ਰੱਬ ਅੱਗੇ ਆਪਣਾ ਸਿਰ ਸਜਦੇ ਵਿੱਚ ਰੱਖਦੇ ਹੀ ਨੇ ਨਾ, ਉਸੇ ਵੇਲੇ ਰੱਬ ਦੀ ਦਰਗਾਹ ਵਿੱਚ ਉਹਨਾਂ ਦਾ ਸਜਦਾ ਕਬੂਲ ਹੋ ਜਾਂਦਾ ਹੈ। ਪਾਜ਼ੀ ਤੋਂ ਮੁਰਾਦ ਪਾਜੀ, ਜ਼ਨਾਕਾਰ। ਸੋਹਣੇ ਰੱਬ ਦੇ ਇਸ਼ਕ ਵਿੱਚ ਆਪਣੇ ਰੱਬ ਦੇ ਰਾਹ ਤੇ ਆਪਣੀ ਜਾਨ ਕੁਰਬਾਨੀ ਕਰਨਾ ਇਹ ਝੂਠਿਆਂ ਤੇ ਜ਼ਨਾਈਆਂ ਦਾ ਕੰਮ ਨਹੀਂ, ਇਹ ਆਸ਼ਕਾਂ ਸੱਚਿਆਂ ਦਾ ਕੰਮ ਹੈ। ਕਰਕੇ ਕੌਲ ਜ਼ਬਾਨ ਥੀ ਹਾਰ ਜਾਣਾ, ਇਹ ਤਾਂ ਫੇਲ ਪੂਰਾ ਧੋਖੇਬਾਜ਼ੀਆਂ ਦਾ। ਇਸ਼ਕ ਸਿਰ ਹੈ ਜ਼ਾਤ ਖੁਦਾਈ ਦਾ ਹੋਏ, ਆਸ਼ਕ ਸ਼ਾਨ ਵੇਖਣ ਕਾਰ ਸਾਜ਼ੀਆਂ ਦਾ। ਆਪਣੀ ਜ਼ਬਾਨੋਂ ਕੌਲ ਕਰਕੇ ਇਕਰਾਰ ਕਰਕੇ ਉਸ ਤੋਂ ਫਿਰਨਾ, ਇਹ ਤਾਂ ਸਾਰੀ ਧੋਖੇਬਾਜ਼ੀ ਹੈ। ਇਸ਼ਕ ਜਿਹੜਾ ਹੈ ਉਹ ਰੱਬ ਦੀ ਜ਼ਾਤ ਦਾ ਸਿਰ ਹੈ, ਰੱਬ ਦੀ ਜ਼ਾਤ ਦੀ ਬੁਨਿਆਦ ਹੈ, ਉਹਦਾ ਅਸਲ ਹਕੀਕੀ ਰਾਜ਼ ਹੈ। ਤੇ ਜਿਹੜੇ ਲੋਕ ਇਸ ਰਾਜ਼ ਨੂੰ ਪਾ ਲੈਂਦੇ ਨੇ, ਇਸ ਆਸ਼ਨਾ ਹੋ ਵਹਿੰਦੇ ਨੇ ਇਸ ਰਾਜ਼ ਤੋਂ, ਉਹ ਫਿਰ ਰੱਬ ਦੀਆਂ ਕਾਰਸਾਜ਼ੀਆਂ ਕੋਲ ਬਹਿ ਕੇ ਵੇਖਦੇ ਨੇ, ਉਹਨਾਂ ਦੀਆਂ ਦਿਲ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ ਤੇ ਆਪਣੇ ਰੱਬ ਦੀਆਂ ਕੁਦਰਤਾਂ ਦਾ ਨਜ਼ਾਰਾ ਕਰਦੇ ਨੇ ਤੇ ਹਰ ਜਾ 'ਤੇ ਉਹਨਾਂ ਨੂੰ ਸੋਹਣੇ ਰੱਬ ਦੇ ਕੰਮ ਨਜ਼ਰ ਆਉਂਦੇ ਨੇ। ਰਾਂਝਾ ਨਾਲ ਇਬਾਨ ਕਬੂਲਿਆ ਮੈਂ, ਕਿੱਸਾ ਖ਼ਤਮ ਕਰ ਦੂਰ ਦਰਾਜ਼ੀਆਂ ਦਾ। ਰਾਂਝਾ ਛੱਡ ਕੇ ਅੰਗ ਨਾ ਲਾਂ ਖੇੜਾ, ਹੁੰਦਾ ਗਧੇ ਨੂੰ ਹੱਕ ਨਾ ਤਾਜ਼ੀਆਂ ਦਾ। ਮੈਂ ਆਪਣੇ ਈਮਾਨ ਨਾਲ ਰਾਂਝਾ ਕਬੂਲ ਕਰ ਲਿਆ, ਇਹ ਲੰਮੇ ਕਿੱਸੇ ਹੁਣ ਖ਼ਤਮ ਕਰ। ਮੈਂ ਰਾਂਝਾ ਛੱਡ ਕੇ ਜੇ ਆਪਣੇ ਨਾਲ ਕਿਸੇ ਹੋਰ ਨੂੰ ਲਾਵਾਂ ਤੇ ਤੂੰ ਮੈਨੂੰ ਇਹ ਦੱਸ ਬਈ ਕਦੀ ਗਧੇ ਨੂੰ ਵੀ ਇਹ ਹੱਕ ਹੁੰਦਾ ਕਿ ਉਹ ਤਾਜ਼ੀਆਂ ਨਾਲ ਰਲ ਕੇ ਟੁਰੇ। ਤਾਜ਼ੀ ਅਰਬੀ ਨਸਲ ਦੇ ਉਮਦਾ ਘੋੜੇ। ਜਦੋਂ ਕਦੋਂ ਕਰਦਾ ਤਰਸ ਆਸ਼ਕਾਂ ਤੇ, ਮਾਲਕ ਰੱਬ ਗਰੀਬ ਨਵਾਜ਼ੀਆਂ ਦਾ। ਵਾਰਿਸ ਸ਼ਾਹ ਹਕੀਕੀ ਦੀ ਲੈਣ ਲਜ਼ਤ, ਪਹਿਲਾਂ ਚੱਕ ਕੇ ਲੂਣ ਮਜਾਜ਼ੀਆਂ ਦਾ। ਵਾਰਿਸ ਸ਼ਾਹ ਵੀ ਆਖ ਰਹੇ ਨੇ ਕਿ ਇਸ਼ਕ ਹਕੀਕੀ ਦੀ ਰਾਹ ਏਡੀ ਸੌਖੀ ਵੀ ਨਹੀਂ ਤੇ ਇਤਨੀ ਜਲਦੀ ਲੱਭਦੀ ਵੀ ਨਹੀਂ, ਪਰ ਜਿਹੜੇ ਸੱਚੇ ਆਸ਼ਕ ਹੁੰਦੇ ਨੇ ਉਹ ਜ਼ਰੂਰ ਪਹਿਲੇ ਮਜਾਜ਼ੀ ਇਸ਼ਕ ਦਾ ਸ਼ਿਕਾਰ ਹੁੰਦੇ ਨੇ। ਉਸ ਮਜਾਜ਼ੀ ਇਸ਼ਕ ਦੇ ਰਾਹ 'ਤੇ ਟੁਰਦਿਆਂ ਟੁਰਦਿਆਂ ਹੀ ਉਹ ਜਾ ਕੇ ਹਕੀਕੀ ਇਸ਼ਕ ਦੇ ਰਾਹ ਪੈ ਜਾਂਦੇ ਨੇ। ਪਰ ਇਹ ਉਸ ਵੇਲੇ ਹੀ ਹੁੰਦਾ ਹੈ ਜਿਸ ਵੇਲੇ ਸੋਹਣਾ ਰੱਬ ਉਹਨਾਂ ਗਰੀਬਾਂ ਆਸ਼ਕਾਂ 'ਤੇ ਰਾਜ਼ੀ ਹੁੰਦਾ ਹੈ, ਉਹਨਾਂ 'ਤੇ ਤਰਸ ਕਰਦਾ ਹੈ ਤੇ ਉਹਨਾਂ ਨੂੰ ਦੁਨਿਆਵੀ ਇਸ਼ਕ 'ਚੋਂ ਮਜਾਜ਼ੀ ਇਸ਼ਕ 'ਚੋਂ ਕੱਢ ਕੇ ਇਸ਼ਕ ਹਕੀਕੀ ਯਾਨੀ ਆਪਣੇ ਇਸ਼ਕ ਵਾਲੇ ਰਾਹ ਪਾ ਦਿੰਦਾ ਹੈ। ਕਲਾਮ ਕਾਜ਼ੀ। ਇੱਕ ਗੱਲ ਇੱਥੇ ਯਾਦ ਰੱਖਣ ਦੀ ਹੈ ਕਿ ਕਾਜ਼ੀ ਤੋਂ ਮੁਰਾਦ ਹੈ ਕਿ ਉਹ ਇਲਮ ਵਾਲੇ ਜਿਹੜੇ ਦੁਨੀਆਦਾਰ ਨੂੰ, ਜਿਹੜੇ ਦੁਨਿਆਵੀ ਫਾਇਦੇ ਸਾਹਮਣੇ ਰੱਖਦਿਆਂ ਹੋਇਆਂ ਲੋਕਾਂ ਨੂੰ ਸਿੱਧੇ ਰਾਹ ਤੋਂ ਹਟਾ ਕੇ ਪੁੱਠੇ ਰਾਹ ਪਾਉਂਦੇ ਨੇ, ਕਿਉਂਕਿ ਇਹ ਸਾਰਾ ਕਿੱਸਾ ਹੀ ਮਜਾਜ਼ ਵਿੱਚ ਹੈ। ਬਜ਼ਾਹਿਰ ਲਫ਼ਜ਼ ਬਜ਼ਾਹਿਰ ਕਿਰਦਾਰ ਕੁਝ ਹੋਰ ਨੇ ਲੇਕਿਨ ਹਕੀਕੀ ਰੰਗ ਕੁਝ ਹੋਰ ਹੈ। ਅਹਿਲੇ ਇਲਮ ਹੀ ਸਮਝ ਸਕਦੇ ਨੇ, ਹਰ ਬੰਦਾ ਇਸ ਨੂੰ ਸਮਝ ਨਹੀਂ ਸਕਦਾ। ਕਾਜ਼ੀ ਆਖਦਾ ਹੈ ਕਿ ਤਮਾਮ ਤਹਿਸੀਲ ਤਫਸੀਰ ਹਾਂ ਮੈਂ ਪੜ੍ਹਿਆ, ਇਲਮ ਅਸੂਲ ਕੁਰਾਨ ਹੈ ਨੀ, ਨਾ ਮਾਕੂਲ ਜ਼ਬਾਨ ਥੀ ਹਰਫ ਬੋਲੇ, ਰਜਲ ਕੁੱਤੇ ਦੀ ਬੜੀ ਨਾਦਾਨ ਹੈ ਨੀ। ਤਹਿਸੀਲ ਤੋਂ ਮੁਰਾਦ ਹੈ ਕਿ ਦੁਨੀਆ 'ਤੇ ਰਾਇਜ ਜਿਤਨੇ ਅਲੂਮ ਨੂੰ ਉਹਨਾਂ ਤੋਂ ਵਾਕਫ ਹੋਣਾ। ਕਾਜ਼ੀ ਆਖ ਰਿਹਾ ਕਿ ਮੈਂ ਦੁਨੀਆ ਦਾ ਹਰ ਇਲਮ ਪੜ੍ਹਿਆ, ਮੈਂ ਹਰ ਇਲਮ ਜਾਣਦਾ ਹੈ ਤੇ ਕੁਰਾਨ ਦੇ ਅਸੂਲ ਵੀ ਮੈਂ ਜਾਣਦਾ ਹੈ, ਪਰ ਤੂੰ ਜਿਤਨੀ ਨਾਮਾਕੂਲ ਜ਼ਬਾਨ ਹੈ ਤੇਰੀ, ਰਜਲ ਤੋਂ ਮੁਰਾਦ ਦੁਮ ਪੂਛੜ, ਤੂੰ ਕੁੱਤੇ ਦੀ ਪੂਛੜ ਹੈ, ਬੜੀ ਨਾਦਾਨ ਹੈ, ਬੜੀ ਬੇਵਕੂਫ ਹੈ। ਤੇਰੀ ਨਾਮਾਕੂਲ ਜ਼ਬਾਨ ਤੋਂ ਇਹ ਪਤਾ ਲੱਗਿਆ ਹੈ ਤੈਨੂੰ ਪਤਾ ਹੀ ਨਹੀਂ ਹੈ ਮੈਂ ਕਿਸੇ ਆਲਮ ਨਾਲ ਗੱਲ ਕਿਵੇਂ ਕਰਨੀ ਹੈ। ਜਿਨ੍ਹਾਂ ਗੈਰ ਦਲੀਲ ਤੇ ਕਦਮ ਰੱਖੇ, ਬਖਤ ਨਸਰ ਤੇ ਦੋਮ ਸ਼ੈਤਾਨ ਹੈ ਨੀ।
ਸ਼ਰ੍ਹਾ ਨਬੀ ਦੇ ਨਾਲ ਨਾ ਬਨ ਜਿਹੜਾ, ਐਸਾ ਕਰੇ ਨਾ ਕੋਈ ਇਨਸਾਨ ਹੈ ਨਹੀਂ। ਜਿਨ੍ਹਾਂ ਗੈਰ ਦਲੀਲ ਯਾਨੀ ਗੈਰ ਦਲੀਲ ਤੋਂ ਮੁਰਾਦ ਹੈ ਸੋਹਣੇ ਰੱਬ ਨੂੰ ਛੱਡ ਕੇ ਤੇ ਹੋਰ ਪਾਸੇ ਦਲੀਲ ਆਪਣੀ ਕੀਤੀ, ਹੋਰ ਪਾਸੇ ਧਿਆਨ ਕੀਤਾ। ਬਖਤ ਨਸਰ ਇੱਕ ਬਾਦਸ਼ਾਹ ਗੁਜ਼ਰਿਆ ਹੈ, ਇੱਕ ਕਾਫਰ ਬਾਦਸ਼ਾਹ ਆਈ। ਉਹ ਜਿਸ ਵੇਲੇ ਬੱਚਾ ਹੀ ਤੇ ਉਹ ਇੱਕ ਵੱਡੇ ਜਿਹੇ ਬੁੱਤ ਦੇ ਕੋਲ ਲੋਕਾਂ ਨੇ ਲੱਭਿਆ। ਉਸ ਵੱਡੇ ਬੁੱਤ ਦਾ ਨਾਂ ਹੀ ਨਸਰ। ਤੇ ਬਖਤ ਮੁਖਫਫ ਹੈ ਬੋਖਤ ਦਾ। ਬੋਖਤ ਤੋਂ ਮੁਰਾਦ ਹੈ ਪਿਸਰ, ਬੇਟਾ। ਉਸ ਦੇ ਵਾਲਦ ਦਾ ਤਾਂ ਕਿਸੇ ਨੂੰ ਪਤਾ ਕੋਈ ਨਹੀਂ। ਲੋਕਾਂ ਉਸ ਨੂੰ ਉਸੇ ਬੁੱਤ ਨਾਲ ਮਨਸੂਬ ਕਰਕੇ ਤੇ ਉਹਦਾ ਨਾਂ ਬਖਤ ਨਸਰ ਰੱਖ ਦਿੱਤਾ, ਯਾਨੀ ਉਸ ਨਸਰ ਬੁੱਤ ਦਾ ਪੁੱਤਰ। ਇਹ ਉਹ ਬਦਬਖਤ ਹੈ ਕਿ ਜਿਸ ਲੋਕਾਂ ਨੂੰ ਪੁੱਠੀ ਰਾਹ ਪਾਇਆ ਤੇ ਇਹ ਆਖਿਆ ਕਿ ਜਿਹੜਾ ਅਸਮਾਨੀ ਖੁਦਾ ਹੈ ਜਿਹਦੀ ਤੁਸੀਂ ਪੂਜਾ ਕਰਦੇ ਹੋ, ਮੈਂ ਜਾ ਕੇ ਤੇ ਉਸ ਨੂੰ ਕਤਲ ਕਰ ਦੇਣਾ। ਉਸ ਜਾਦੂ ਦੇ ਜ਼ੋਰ ਨਾਲ ਪ੍ਰਵਾਜ਼ ਕੀਤੀ ਹਵਾ ਵਿੱਚ ਤੇ ਨਾਲ ਕੁਝ ਤੀਰ ਵੀ ਲੈ ਗਿਆ, ਕੁਝ ਖੂਨ ਵੀ ਲੈ ਗਿਆ। ਤੇ ਜਿਸ ਨਜ਼ਰਾਂ ਤੋਂ ਉਜਲ ਹੋਇਆ ਤੇ ਉੱਤੋਂ ਉਸ ਤੀਰ ਜਿਹੜੇ ਨੇ ਖੂਨ ਨਾਲ ਖੂਨ ਵਿੱਚ ਡੁੱਬੇ ਤੀਰ ਥੱਲੇ ਸੱਟੇ। ਲੋਕਾਂ ਸਮਝਿਆ ਬਈ ਉਸ ਵਾਕਈ ਖੁਦਾ ਨੂੰ ਮਾਰ ਦਿੱਤਾ ਹੈ। ਤੇ ਦੂਜਾ ਸ਼ੈਤਾਨ, ਇਹ ਦੋ ਉਹ ਹਨ ਜਿਨ੍ਹਾਂ ਆਪਣਾ ਰੱਬ ਛੱਡ ਕੇ ਤੇ ਉਸ ਤੋਂ ਉਹਦਾ ਹੁਕਮ ਅਦੂਲਿਆ, ਦੂਜੀ ਰਾਹ ਪੈ ਗਏ। ਤੇ ਸ਼ਰ੍ਹਾ ਨਬੀ ਦੇ ਨਾਲ ਨਾ ਬਨ ਜਿਹੜਾ, ਨਬੀ ਦੀ ਸ਼ਰ੍ਹਾ ਨਾਲ ਝਗੜਾ ਨਾ ਕਰ, ਇੰਜ ਕੋਈ ਇਨਸਾਨ ਨਹੀਂ ਕਰਦਾ। ਮਾਂ ਬਾਪ ਦੇ ਸਾਹਮਣੇ ਬੋਲਣੀ ਹੈ, ਕਿਸੇ ਗਤਿਆ ਜਿਵੇਂ ਮਸਾਨ ਹੈ ਨੀ। ਚੁੱਪ ਵੱਟ ਕੇ ਸੱਟ ਕੇ ਸ਼ਰਮ ਸਾਰੀ, ਜਾਣ ਬੁੱਝ ਕੇ ਬਣੇ ਨਾਦਾਨ ਹੈ ਨੀ। ਤੂੰ ਮਾਂ ਬਾਪ ਦੇ ਸਾਹਮਣੇ ਬੋਲਣੀ ਹੈ, ਇੰਜ ਲੱਗਦਾ ਹੈ ਬਈ ਮਸਾਨ ਤੋਂ ਮੁਰਾਦ ਹੈ ਕਿਸੇ ਬਦਰੂ ਦਾ ਸਾਇਆ। ਵੈਸੇ ਮਸਾਨ ਦਾ ਇੱਕ ਮਤਲਬ ਸ਼ਮਸ਼ਾਨ ਘਾਟ ਵੀ ਹੈ। ਜਿਵੇਂ ਤੂੰ ਮਾਂ ਬਾਪ ਦੇ ਸਾਹਮਣੇ ਬੋਲਦੀ ਹੈ, ਲੱਗਦਾ ਹੈ ਤੇਰੇ ਵਿੱਚ ਕਿਸੇ ਬਦਰੂ ਦਾ ਸਾਇਆ ਪਾ ਦਿੱਤਾ ਹੈ। ਚੁੱਪ ਵੱਟ ਕੇ ਸੱਟ ਕੇ ਸ਼ਰਮ ਸਾਰੀ, ਤੂੰ ਚੁੱਪ ਕਰਕੇ ਮੀਸਣੀ ਹੋ ਕੇ ਸ਼ਰਮ ਵੀ ਸਾਰੀ ਬੁਲਾ ਕੇ ਤੇ ਹੁਣ ਇੰਜ ਨਾਦਾਨ ਬਣੀ ਜਿਵੇਂ ਤੈਨੂੰ ਕਿਸੇ ਗੱਲ ਦਾ ਪਤਾ ਹੀ ਕੋਈ ਨਹੀਂ ਹੈ। ਹੱਕ ਛੱਡ ਕੇ ਭਵੇਂ ਨਾ ਹੱਕ ਉੱਤੇ, ਵਾਂਗ ਚੂੜਿਆਂ ਹੋਰ ਗਿਆਨ ਹੈ ਨੀ। ਵਾਰਿਸ ਸ਼ਾਹ ਉਸਤਾਦ ਨੂੰ ਨਿੰਦਣੀ ਏ, ਤੈਨੂੰ ਲੱਗਾ ਕੀ ਜਿੰਨ ਤੂਫਾਨ ਹੈ ਨੀ। ਤੇ ਕਾਜ਼ੀ ਅੱਦਾ ਹੀਰੇ ਤੇਰਾ ਤਾਂ ਖਿਆਲ ਚੂੜਿਆਂ ਵਾਲਾ ਮੈਨੂੰ ਲੱਗਦਾ ਹੈ ਵੀ ਤੂੰ ਹੱਕ ਛੱਡ ਕੇ ਤੇ ਨਾ ਹੱਕ ਉੱਤੇ ਭੱਜ ਕੇ ਪਾਉਣੀ ਹੈ। ਅਸੀਂ ਸਾਰੇ ਤੈਨੂੰ ਹੱਕ ਦਿੰਦੇ ਪਏ, ਤੂੰ ਹੱਕ ਨੂੰ ਪਰਾਂ ਕਰਕੇ ਤੇ ਨਾ ਹੱਕ ਤੇ ਜਾ ਰਹੀ ਹੈ। ਵਾਰਿਸ ਸ਼ਾਹ ਉਸਤਾਦ ਨੂੰ ਨਿੰਦਣੀ ਏ, ਤੈਨੂੰ ਲੱਗਾ ਕੀ ਜਿੰਨ ਤੂਫਾਨ ਹੈ ਨੀ। ਤੈਨੂੰ ਲੱਗਦਾ ਹੈ ਕੋਈ ਜਿੰਨ ਚਮੜ ਗਿਆ, ਤੂੰ ਆਪਣੇ ਉਸਤਾਦ ਨੂੰ ਰੱਦ ਕਰ ਰਹੀ ਹੈ, ਤੂੰ ਆਪਣੇ ਉਸਤਾਦ ਨੂੰ ਝੂਠਾ ਕਰ ਰਹੀ ਹੈ। ਤੇਰੇ ਵਿੱਚ ਤਾਂ ਕੋਈ ਜਿੰਨ ਦੀ ਰੂਹ ਆ ਗਈ ਹੈ। ਕਲਾਮ ਹੀਰ ਜਵਾਬ ਦੇ ਰਹੀ ਹੈ ਕਿ ਤਮਾਮ ਇਲਮ ਤਹਿਸੀਲ ਜਹਾਨ ਅੰਦਰ ਅਬੂ ਸ਼ਾਮਾ ਤੇ ਦੋਮ ਸ਼ੈਤਾਨ ਹੈ ਵੇ। ਇਨ੍ਹਾਂ ਦੋਵਾਂ ਵਿੱਚੋਂ ਤੂੰ ਤਾਂ ਨਹੀਂ ਕਾਜ਼ੀ, ਕੋਈ ਹੋਰ ਹੀ ਜਿੰਨ ਤੂਫਾਨ ਹੈ ਵੇ। ਅਬੂ ਸ਼ਾਮਾ ਇੱਕ ਬਹੁਤ ਵੱਡਾ ਆਲਮ ਹੈ ਜਿਹੜਾ ਕਿ ਮੁਰਤਦ ਹੋ ਗਿਆ ਤੇ ਮੁਰਤਦ ਹੋ ਕੇ ਉਸ ਨਬੂਵਤ ਦਾ ਦਾਵਾ ਕੀਤਾ। ਇਹ ਰੱਖਦੀ ਹੈ ਦੁਨੀਆ ਤੇ ਮਸ਼ਹੂਰ ਤੇ ਦੋ ਹੀ ਇਲਮ ਵਾਲੇ ਹਨ, ਇੱਕ ਸ਼ੈਤਾਨ ਹੈ ਤੇ ਇੱਕ ਅਬੂ ਸ਼ਾਮਾ ਹੈ। ਤੇ ਤੂੰ ਤੇ ਮੈਨੂੰ ਇਹਨਾਂ ਦੋਵਾਂ ਚੋਂ ਵੀ ਨਹੀਂ ਲੱਗਦਾ, ਮੈਨੂੰ ਤੇ ਤੂੰ ਇਹਨਾਂ ਤੋਂ ਵੀ ਕੋਈ ਹੋਰ ਵੱਡੀ ਬਲਾ ਨਜ਼ਰ ਆ ਰਹੇ ਹੈ। ਤੈਨੂੰ ਨਸ ਹਦੀਸ ਦੀ ਖਬਰ ਨਹੀਂ, ਝਗੜੇ ਵਾਸਤੇ ਬੜਾ ਹੈਵਾਨ ਹੈ ਵੇ। ਹੱਕਦਾਰ ਨੂੰ ਕਰੇ ਨਾ ਹੱਕ ਕਾਜ਼ੀ, ਕਰਕੇ ਵਿੱਚ ਈਮਾਨ ਨੁਕਸਾਨ ਹੈ ਵੇ। ਨਸ ਤੋਂ ਮੁਰਾਦ ਹੈ ਕੁਰਾਨ। ਕਾਜ਼ੀ ਤੈਨ ਹਦੀਸ ਤੇ ਕੁਰਾਨ ਦਾ ਕੋਈ ਪਤਾ ਨਹੀਂ, ਤੂੰ ਸਿਰਫ ਝਗੜੇ ਵਾਸਤੇ ਡੰਗਰ ਬਣਿਆ ਫਿਰਦਾ ਹੈ। ਤੇ ਹੱਕਦਾਰ ਨੂੰ ਤੂੰ ਹੱਕ ਤੋਂ ਮਹਿਰੂਮ ਕਰਕੇ ਆਪਣੇ ਈਮਾਨ ਦਾ ਘਾਟਾ ਕਰ ਰਹੇ ਹੈ। ਪੜੇ ਨਫਸ ਦੇ ਵਾਸਤੇ ਇਲਮ ਸਾਰੇ, ਉੱਤੇ ਖਲਕ ਦੇ ਕਰੇ ਇਹਸਾਨ ਹੈ ਵੇ। ਵਾਰਿਸ ਸ਼ਾਹ ਸ਼ਿਕਾਰ ਨੂੰ ਫਿਰੇ ਬੰਦਾ, ਵਿੱਚ ਦੌਲਤਾਂ ਬੜਾ ਗਲਤਾਨ ਹੈ ਵੇ। ਤੂੰ ਜਿਹੜਾ ਇਹ ਇਲਮ ਪੜ੍ਹਿਆ, ਤੂੰ ਤਾਂ ਆਪਣੇ ਢਿੱਡ ਵਾਸਤੇ ਪੜ੍ਹਿਆ ਹੈ, ਤੂੰ ਆਪਣੇ ਨਫਸ ਵਾਸਤੇ ਪੜ੍ਹਿਆ ਹੈ, ਤੂੰ ਦੌਲਤ ਕਮਾਉਣ ਵਾਸਤੇ ਪੜ੍ਹਿਆ ਹੈ। ਤੇ ਤੂੰ ਇਹ ਇਹਸਾਨ ਕਰਦਾ ਹੈ ਲੋਕਾਂ ਉੱਤੇ ਕਿ ਮੈਂ ਇਲਮ ਪੜ੍ਹਿਆ ਤੁਹਾਨੂੰ ਸਿੱਧੀ ਰਾਹ ਪਾਉਣੇ ਵਾਸਤੇ। ਪਰ ਹਕੀਕੀ ਗੱਲ ਇਹ ਹੈ ਕਿ ਤੂੰ ਆਪਣਾ ਪੇਟ ਪਾਲਣੇ ਵਾਸਤੇ ਪੜ੍ਹਿਆ ਹੈ। ਤੂੰ ਦੌਲਤਾਂ ਵਿੱਚ ਬੜਾ ਗਿਲਤਾਨ ਹੈ, ਹਰ ਵੇਲੇ ਸ਼ਿਕਾਰ ਪਿੱਛੇ ਫਿਰਦਾ ਵੀ ਕਿੱਥੋਂ ਕੋਈ ਸ਼ਿਕਾਰ ਲੱਭੇ।
ਅੱਗੇ ਹੀ ਰੱਖਦੀ ਏ ਕਿ ਕਾਜ਼ੀ ਗੱਲ ਸੰਭਾਲ ਕੇ ਬੋਲ ਮੂੰਹੋਂ, ਮਸਲਾ ਹੋਵੇ ਨਹੀਂ ਤੈਥੋਂ ਹਲਵਾਰੀ। ਮਸਲਾ ਜਾ ਸੁਣਾ ਤੂੰ ਪਾਸ ਹੋਣਾ, ਜਿਹੜਿਆਂ ਸੁਣਦਿਆਂ ਨੇ ਤੇਰੀ ਗੱਲ ਵਾਰੀ। ਕਾਜ਼ੀ ਮੂੰਹ ਸੰਭਾਲ ਕੇ ਗੱਲ ਕਰ, ਇਸ ਮਸਲੇ ਦਾ ਤੇਰੇ ਕੋਲ ਕੋਈ ਹੱਲ ਨਹੀਂ। ਤੂੰ ਇਹ ਮਸਲੇ ਮੈਨੂੰ ਨਾ ਸੁਣਾ, ਤੂੰ ਇਹ ਮਸਲੇ ਉਹਨਾਂ ਨੂੰ ਸੁਣਾ ਜਿਨ੍ਹਾਂ ਨੂੰ ਤੇਰੀ ਗੱਲ ਤੇ ਭਰੋਸਾ ਹੈ, ਜਿਹੜੀ ਤੇਰੀ ਗੱਲ ਨੂੰ ਮੰਨਦੇ ਨੇ। ਜਿਚਰ ਜਾਨ ਨਾ ਕਰਾਂ ਮਨਜ਼ੂਰ ਖੇੜਾ, ਭਾਵੇਂ ਲਾ ਉਲਟੀ ਮੇਰੀ ਖਲਵਾਰੀ। ਬੇਪਰਵਾਹੀਆਂ ਰੱਬ ਦੀਆਂ ਵੇਖ ਮੀਆਂ, ਸੱਥਰ ਦੇਉਂਦਾ ਇਵਜ਼ ਮਹਾਲਦਾਰੀ। ਕਾਜ਼ੀ ਮੈਂ ਤੇ ਦੱਸ ਦਿੱਤਾ ਹੈ, ਜਦ ਤੱਕ ਮੇਰੇ ਜਿਸਮ 'ਚ ਜਾਨ ਹੈ ਮੈਂ ਤੇ ਖੇੜਾ ਮਨਜ਼ੂਰ ਨਹੀਂ ਕਰਨਾ, ਭਾਵੇਂ ਮੇਰੀ ਉਲਟੀ ਖਲ ਲਾ ਦਿਓ। ਇਹ ਰੱਬ ਦੀਆਂ ਬੇਪਰਵਾਹੀਆਂ। ਸੱਥਰ ਖੁਸ਼ਕ ਘਾਸ, ਸੁੱਕੀ ਹੋਈ ਘਾਸ ਜਿਸ ਨੂੰ ਲੋਕ ਜ਼ਮੀਨ 'ਤੇ ਵਿਛਾ ਕੇ ਉੱਤੇ ਬੰਨ੍ਹਦੇ ਹਨ। ਇੱਥੇ ਹੁਣ ਹੀਰ ਤਸ਼ਬੀਹ ਸੱਥਰ ਨੂੰ ਦੇ ਰਹੀ ਹੈ ਖੇੜੇ ਨਾਲ, ਤੇ ਮਹਲਦਾਰੀ ਦੇ ਰਹੀ ਹੈ ਰਾਂਝੇ ਨਾਲ। ਇਹ ਰੱਬ ਦੀਆਂ ਬੇਪਰਵਾਹੀਆਂ ਨੇ ਕਿ ਮਹਲਾਂ ਦੇ ਬਦਲੇ ਵਿੱਚ ਸੱਥਰ ਦੇ ਰਿਹਾ ਜ਼ਮੀਨ 'ਤੇ ਬਹਾਉਣ ਵਾਸਤੇ। ਜੀਵਨ ਮਰਨ ਦਾ ਖੌਫ ਨਾ ਆਸ਼ਕਾਂ ਨੂੰ, ਜੋ ਕੁਝ ਬਣੇ ਸਿਰ 'ਤੇ ਲੈਂਦੇ ਝਲਵਾਰੀ। ਖਾਲੀ ਦਸਤ ਆਇਆ ਅਤੇ ਜਾਏ ਖਾਲੀ, ਵਾਰਸ ਔਸੀ ਕਮ ਅਮਲਦਾਰੀ। ਹੀ ਰੱਖਦੀ ਹੈ ਕਿ ਆਸ਼ਕਾਂ ਨੂੰ ਮਰਨ ਜੀਣ ਦਾ ਕੋਈ ਖੌਫ ਨਹੀਂ। ਜਿਹੜੀ ਮੁਸੀਬਤ ਉਹਨਾਂ ਦੇ ਸਿਰ 'ਤੇ ਆਉਂਦੀ ਹੈ, ਸੋਹਣੇ ਰੱਬ ਦਾ ਨਾਂ ਲੈ ਕੇ ਝੱਲ ਲੈਂਦੇ ਨੇ। ਤੇ ਇੱਕ ਗੱਲ ਯਾਦ ਰੱਖ, ਬੰਦਾ ਇਸ ਦੁਨੀਆ 'ਤੇ ਖਾਲੀ ਹੱਥ ਆਇਆ ਤੇ ਖਾਲੀ ਹੱਥ ਹੀ ਜਾਣਾ ਹੈ। ਕਿ ਜਾ ਕੇ ਉਹ ਅਮਲ ਹੀ ਕੰਮ ਆਉਣੇ ਨੇ ਜਿਹੜੇ ਇਸ ਦੁਨੀਆ 'ਤੇ ਕਮਾ ਕੇ ਗਿਆ। ਜਿਹੜੇ ਗੁੱਸਾ ਖਾਈ ਕੇ ਹੀਰ ਸਿਆਲ ਕਹਿੰਦੀ, ਜਬ ਲੱਗ ਜਾਨ ਨਾ ਰਾਂਝੇ ਤੋਂ ਮੁੜਾਂ ਵਾਰੀ। ਤੇਰੇ ਮਸਲਿਆਂ ਦੀ ਨਹੀਂ ਚਾਹ ਸਾਨੂੰ, ਕਾਹਨੂੰ ਕਰਦਾ ਹੈ ਕਾਜ਼ੀਆ ਮਗਜ਼ ਮਾਰੀ। ਹੀਰ ਗੁੱਸੇ 'ਚ ਆ ਕੇ ਆਖਦੀ ਏ ਕਿ ਕਾਜ਼ੀ ਮੈਂ ਦੱਸ ਦਿੱਤਾ ਹੈ, ਜਦੋਂ ਤੱਕ ਮੇਰੀ ਜਾਨ ਹੈ ਮੈਂ ਰਾਂਝੇ ਤੋਂ ਨਹੀਂ ਮੁੜਨਾ, ਤੇ ਤੇਰੇ ਇਹਨਾਂ ਮਸਲਿਆਂ ਦਾ ਮੈਨੂੰ ਕੋਈ ਚਾਅ ਨਹੀਂ, ਮੈਨੂੰ ਕੋਈ ਸ਼ੌਕ ਨਹੀਂ। ਤੂੰ ਅੰਜੇ ਆਪਣਾ ਦਿਮਾਗ ਖਪਾ ਰਿਹਾ। ਮੈਂ ਤਾਂ ਜਿਉਂਦੀ ਮੁੜਾਂ ਨਾ ਰਾਂਝਣੇ ਤੋਂ, ਭਾਵੇਂ ਕੱਟੇ ਤਲਵਾਰ ਦੀ ਤੇਜ਼ਦਾਰੀ। ਇਹ ਰੱਬ ਦੀਆਂ ਬੇਪਰਵਾਹੀਆਂ ਨੇ ਲਾਈ ਇਸ਼ਕ ਦਰਿਆ ਵਿੱਚ ਅਸਾਂ ਤਾਰੀ। ਮੈਂ ਤੇ ਰਾਂਝੇ ਤੋਂ ਮੁੜਨਾ ਕੋਈ ਨਹੀਂ, ਭਾਵੇਂ ਕੋਈ ਤਲਵਾਰ ਨਾਲ ਮੇਰੀ ਦੌਣੀ ਕਿਉਂ ਨਾ ਲਾ ਦੇਵੇ। ਇਹ ਰੱਬ ਦੀਆਂ ਬੇਪਰਵਾਹੀਆਂ ਨੇ। ਇਸ਼ਕ ਦਰਿਆ 'ਚ ਮੈਂ ਤਾਰੀ ਲਾ ਲਈ ਹੈ, ਮੈਂ ਉਸ ਦੇ ਇਸ਼ਕ ਵਿੱਚ ਗ੍ਰਿਫਤਾਰ ਹੋ ਗਈ ਹਾਂ, ਤੇ ਇਹਦੇ ਅੱਲਾ ਸੋਹਣੇ ਦੀ ਬੇਪਰਵਾਹੀ ਹੈ। ਆਈ ਮੌਤ ਕਬੂਲ ਹੈ ਆਸ਼ਕਾਂ ਨੂੰ, ਸਿਰ 'ਤੇ ਮੰਨੀ ਰਜ਼ਾ ਜੋ ਹੋਣ ਆਰੀ। ਖਾਲੀ ਹੱਥ ਆਇਆ ਖਾਲੀ ਜਾਵਣਾ ਹੈ, ਵਾਰਸ ਅਮਲ ਕਮਾ ਜੋ ਹੋਣ ਕਾਰੀ।